अस्सलाम वालेकुम सत श्री अकाल जी। उम्मीद करना कि सारे ठीक हो ते अच्छा जी। स्केदे दा दूसरा पार्ट ते ਉਹ ਚੀਜ਼ਾਂ ਰਿਪੀਟ ਹੋਣੀਆਂ ਨੇ ਸਟਾਰਟਿੰਗ ਵਿੱਚ ਕਿ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਸ਼ੇਅਰ ਹੋਵੇ। ਔਰ ਨਵੇਂ ਸਟੂਡੈਂਟ ਵਾਸਤੇ ਇਸ ਚੈਨਲ ਦੇ ਉੱਤੇ ਪਤੈਨ ਤੇ ਬੀ ਦਾ ਪੂਰਾ ਕੋਰਸ ਅਪਲੋਡ ਹੈ, ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਸਿਰਫ ਤੁਸੀਂ ਐਪਲੀਕੇਸ਼ਨ ਵੈਬ ਪਤੈਨ ਤੇ ਡਾਊਨਲੋਡ ਕਰਨੀ ਹੈ ਐਂਡਰੋਇਡ ਫੋਨ ਵਿੱਚ। ਉਹ ਗੂਗਲ ਤੋਂ ਡਾਊਨਲੋਡ ਹੋ ਜਾਏਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਆਈਫੋਨ ਹੈ ਤਾਂ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ, ਠੀਕ ਹੈ। ਬਾਕੀ ਜੀ ਜਿਹੜੇ ਅੱਗੇ ਸਟੂਡੈਂਟ ਪੜ੍ਹ ਰਹੇ ਨੇ ਜਾਂ ਜਿਹੜੇ ਨਵੇਂ ਆਉਂਦੇ ਨੇ ਉਹਨਾਂ ਨੂੰ ਦੱਸ ਦੇਵਾਂ ਕਿ ਕੁਝ ਵੀਡੀਓ ਜਿਹੜੀਆਂ ਨੇ ਉਹ ਆਟੋਮੈਟਿਕਲੀ ਇੰਗਲਿਸ਼ ਵਿੱਚ ਆ ਜਾਂਦੀਆਂ ਨੇ, ਲੇਕਿਨ ਉਹਦੀ ਸੈਟਿੰਗ ਤੁਸੀਂ ਕਿਸ ਤਰ੍ਹਾਂ ਕਰਨੀ ਹੈ। ਜਦੋਂ ਵੀਡੀਓ ਪਲੇ ਕਰਦੇ ਹੋ, ਵੀਡੀਓ ਪਲੇ ਕਰਕੇ ਉੱਤੇ ਸੈਟਿੰਗ ਵਿੱਚ ਜਾਣਾ ਹੈ, ਉੱਥੋਂ ਤੁਸੀਂ ਆਡੀਓ ਟਰੈਕ ਵਾਲਾ ਜਿਹੜਾ ਆਪਸ਼ਨ ਹੋਵੇਗਾ ਉਹ ਚੇਂਜ ਕਰਨਾ। ਅਗਰ ਇੰਗਲਿਸ਼ ਹੋਇਆ ਤਾਂ ਉਹਨੂੰ ਪੰਜਾਬੀ ਜਾਂ ਓਰੀਜਨਲ ਆਵਾਜ਼ ਆਵੇ ਦੀ ਉਹ ਤੁਸੀਂ ਚੇਂਜ ਕਰ ਦੇਣਾ, ਠੀਕ ਹੈ। ਤੇ ਬਾਕੀ ਜਿਹੜੇ ਅੱਗੇ ਸਟੂਡੈਂਟ ਤਿਆਰੀ ਕਰ ਰਹੇ ਹੋ ਉਹਨਾਂ ਵਾਸਤੇ ਕਿ ਆਰਗੂਮੈਂਟ ਕਰੋ ਜਿੰਨੇ ਕਰ ਸਕਦੇ ਹੋ। ਇਹੀ ਗਲਤੀਆਂ ਘਟਾਉਣੇ ਦਾ ਬੈਸਟ ਤਰੀਕਾ ਹੈ। ਅਗਰ ਕੋਈ ਸਟੂਡੈਂਟ ਜਿਹਦੀਆਂ ਗਲਤੀਆਂ 5 ਜਾਂ 6 ਹੋ ਰਹੀਆਂ ਨੇ ਜਾਂ 4 ਜਾਂ 5 ਹੋ ਰਹੀਆਂ ਨੇ ਤੇ ਉਹਨੂੰ ਚਾਹੀਦਾ ਹੈ ਕਿ ਆਪਣੀ ਇਗਜ਼ਾਮੇ ਦੀ ਡੇਟ ਲੈ ਲਵੇ, ਕਿਉਂਕਿ ਜਿਹੜੀਆਂ 4-5 ਗਲਤੀਆਂ ਹੋ ਰਹੀਆਂ ਨੇ ਇਹਨਾਂ ਨੂੰ ਹਫਤਾ ਜਾਂ ਡੇਢ ਹਫਤਾ ਮੈਕਸੀਮਮ ਚਾਹੀਦਾ ਹੈ। ਇਹ ਜਿਹੜੀਆਂ ਨੇ 2-3-0 ਤੱਕ ਆ ਜਾਂਦੀਆਂ ਨੇ ਆਰਾਮ ਨਾਲ, ਠੀਕ ਹੈ। ਬਾਕੀ ਇਹ ਵੇ ਕਿ ਟਾਈਮ ਜ਼ਰੂਰ ਦੇਣਾ ਇਹਨੂੰ। ਤੇ ਕੋਈ ਸਟੂਡੈਂਟ ਹੁੰਦੇ ਨੇ ਪੜ੍ਹਦੇ ਤਿਆਰੀ ਸਹੀ ਪੇ ਕਰਦੇ ਨੇ ਲੇਕਿਨ ਵਿੱਚ ਛੱਡ ਦਿੰਦੇ ਨੇ, ਹਫਤਾ ਛੱਡਤਾ, 10 ਦਿਨ ਛੱਡਤਾ, ਉਹ ਫਿਰ ਗਲਤੀਆਂ ਤੁਹਾਡੀਆਂ ਵੱਧ ਜਾਂਦੀਆਂ ਨੇ। ਇਹਨੂੰ ਜਦੋਂ ਛੱਡੋ ਦੇ ਗਲਤੀਆਂ ਤੁਹਾਡੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ, ਇਹਨੂੰ ਛੱਡਣਾ ਨੇ, ਠੀਕ ਹੈ। ਤੇ ਚਲੋ ਜੀ ਬਾਕੀ ਦਾ ਅਸਕੇ ਦਾ ਵੇਖਨੇ ਆ। 16 ਨੰਬਰ dopo la firma del contratto di assicurazione RCA, ਕਹਿੰਦਾ ਇੰਸ਼ੋਰੈਂਸ ਦਾ ਕੰਟਰੈਕਟ ਸਾਈਨ ਕਰਨੇ ਤੋਂ ਬਾਅਦ impresa assicuratrice ਜਿਹੜੀ ਇੰਸ਼ੋਰੈਂਸ ਵਾਲੀ ਕੰਪਨੀ ਹੈ deve rilasciare al cliente, ਕਹਿੰਦਾ ਉਹ ਆਪਣੇ ਕਲਾਇੰਟ ਨੂੰ ਦੇਵੇਗੀ il certificato di assicurazione ਜਿਹੜਾ ਇੰਸ਼ੋਰੈਂਸ ਵਾਲਾ certificato ਹੈ vero। 7 ਨੰਬਰ ਜੀ ਪਨੇਲੋ ਇੰਪੋਰਟੈਂਟ ਹੈ, ਤਕਰੀਬਨ ਹਰ ਐਗਜ਼ਾਮ ਵਿੱਚ ਇਸ ਤਰ੍ਹਾਂ ਦੀ ਪਨੇਲੋ ਆਈ ਹੁੰਦੀ ਹੈ। Il segnale raffigurato preannuncia ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ un'emissione stradale, ਮਤਲਬ ਇੱਕ ਸੜਕ ਦੀ ਐਂਟਰੀ ਹੈ entrata ਵੇ con corsia di accelerazione, corsia di accelerazione ਦੇ ਨਾਲ posta sulla sinistra ਜਿਹੜੀ ਖੱਬੇ ਵੇ vero, ਮਤਲਬ ਖੱਬੇ ਤੋਂ ਵੀ ਐਂਟਰ ਹੋ ਰਹੀ ਹੈ vero। 18 ਨੰਬਰ ਦੀ delineatori ਆ ਗਈਆਂ ਨੇ। I delineatori raffigurati e delineatori ਦਿਖਾਈਆਂ ਗਈਆਂ ਨੇ sono dei segnali complementari, ਕਹਿੰਦਾ ਇਹ ਨਿਸ਼ਾਨ ਨੇ complementari ਦੇ vero ਜੀ। ਜਿਹੜੇ ਨਿਸ਼ਾਨ ਨੇ ਇਹਨਾਂ ਨੂੰ segnali complementari ਵੀ ਆਖਦੇ ਨੇ। 19 ਨੰਬਰ la distanza di sicurezza ਜਿਹੜਾ ਫਾਸਲਾ ਹੈ deve essere sempre uguale, ਕਹਿੰਦਾ ਇਹ ਹਮੇਸ਼ਾ uguale ਹੋਣਾ ਚਾਹੀਦਾ, ਬਰਾਬਰ ਹੋਣਾ ਚਾਹੀਦਾ ਹੈ। allo spazio di frenatura del veicolo, ਕਹਿੰਦਾ ਗੱਡੀ ਦੀ spazio di frenatura ਦੀ ਬਰਾਬਰ ਹੋਣਾ ਚਾਹੀਦਾ। ਫਾਲਸੋ ਜੀ ਇਹਦੇ ਬਰਾਬਰ ਨਹੀਂ, spazio percorso nel tempo di reazione ਦੇ ਬਰਾਬਰ ਹੋ ਸਕਦਾ ਹੈ, ਉਸ ਤੋਂ ਜ਼ਿਆਦਾ ਹੋ ਸਕਦਾ ਹੈ, ਉਸ ਦੇ ਬਰਾਬਰ ਹੋ ਸਕਦਾ ਹੈ, ਉਸ ਤੋਂ ਘੱਟ ਨਹੀਂ ਹੋ ਸਕਦਾ, ਠੀਕ ਹੈ। 20 ਨੰਬਰ il conducente che intende sorpassare, ਕਹਿੰਦਾ ਉਹ ਡਰਾਈਵਰ ਜਿਹੜਾ ਓਵਰਟੇਕ ਕਰਨਾ ਚਾਹੁੰਦਾ ਹੈ deve assicurarsi, ਕਹਿੰਦਾ ਉਹ ਪਹਿਲਾਂ ਪੱਕ ਕਰ ਲਵੇ ਕਿ la potenza del motore del proprio veicolo, ਜਿਹੜੀ ਮੇਰੀ ਗੱਡੀ ਦੇ ਇੰਜਣ ਦੀ ਪਾਵਰ ਹੈ sia maggiore, ਵੀ ਉਹ ਜ਼ਿਆਦਾ ਵੇ di quella del veicolo da sorpassare, ਉਸ ਗੱਡੀ ਦੇ ਨਾਲੋਂ ਜਿਹਨੂੰ ਓਵਰਟੇਕ ਕਰਨਾ ਸੋ ਫਾਲਸੋ। ਅੱਛਾ ਜੀ, ਇੱਕ ਤੇ ਇੱਥੇ ਆ ਗਿਆ assicurarsi sempre vero ਤੇ ਇੱਕ ਫਾਲਸੋ ਹੁੰਦਾ ਹੈ ਪੋਟੈਂਸਾ ਨਾਲ, ਇੱਥੇ ਪੋਟੈਂਸਾ ਆਇਆ ਸੀ, ਹਾਂਜੀ ਇਹ ਪੋਟੈਂਸਾ ਆਇਆ। 21 ਨੰਬਰ ਇਹ consentito, ਕਹਿੰਦਾ ਇਜਾਜ਼ਤ ਹੈ uso intermittente dei protettori di profondità, ਕਹਿੰਦਾ ਜਿਹੜੀਆਂ ਫੁੱਲ ਲਾਈਟਾਂ ਹੁੰਦੀਆਂ ਨੇ ਜਿਹਨੂੰ ਲੂਚੇ ਅਬਲੀਅੰਤੇ ਵੀ ਆਖਦੇ ਨੇ, ਕਹਿੰਦਾ ਉਹਦੇ ਇੰਟਰਮੀਟੈਂਟ ਇਸਤੇਮਾਲ ਕਰਨੇ ਦੀ ਇਜਾਜ਼ਤ ਹੈ। ਇੰਟਰਮੀਟੈਂਟ ਕੀ ਹੁੰਦਾ ਹੈ, ਜਾਂ ਲਾਈਟਾਂ ਨਾਲ ਇਸ਼ਾਰਾ ਕਰੀਦਾ, ਠੀਕ ਹੈ। ਕਹਿੰਦਾ ਇਸਤੇਮਾਲ ਕਰਨੇ ਦੀ ਇਜਾਜ਼ਤ ਹੈ per segnalare al veicolo che procede, ਜਿਹੜੀ ਅੱਗੇ ਗੱਡੀ ਚੱਲ ਰਹੀ ਹੈ ਉਹਨੂੰ ਦੱਸਣੇ ਦੇ ਲਈ sia di notte sia di giorno che di notte, ਕਹਿੰਦਾ ਦਿਨ ਨੂੰ ਵੀ ਰਾਤ ਨੂੰ ਵੀ ਦੱਸਣੇ ਦੀ ਇਜਾਜ਼ਤ ਹੈ। l'intenzione di sorpassare, ਵੀ ਮੇਰੀ ਓਵਰਟੇਕ ਕਰਨੇ ਦੀ ਨੀਅਤ ਹੈ ਜਾਂ ਮੈਂ ਓਵਰਟੇਕ ਤੈਨੂੰ ਕਰਨਾ ਚਾਹਨਾ vero ਜੀ, ਇਹ ਚੀਜ਼ ਕਰ ਸਕਦੇ ਹੋ। 22 ਨੰਬਰ se un ferito della strada, ਜੇ ਕਹਿੰਦਾ ਸੜਕ ਦੇ ਉੱਤੇ ਇੱਕ ਜ਼ਖਮੀ ਹੈ ha riportato delle ustioni al posto, ਉਹ ਦੱਸ ਰਿਹਾ ਕਿ ਜਲ ਗਿਆ ਔਰ posto ਮਤਲਬ ਜ਼ਖਮ ਵੀ ਨਹੀਂ ਉਹਨੂੰ। conviene coprirle con materiale pulito, ਕਹਿੰਦਾ ਉਹਨੂੰ ਚਾਹੀਦਾ ਕਿ ਤੁਸੀਂ ਸਾਫ਼ ਮਟੀਰੀਅਲ ਦੇ ਨਾਲ ਉਹਨੂੰ ਕਵਰ ਕਰੋ possibilmente sterile, ਅਗਰ ਮੁਮਕਨ ਹੋਵੇ ਤੇ ਸਟੇਰੀਲ ਵੀ ਹੋ, ਮਤਲਬ ਉਹ ਜਿਹੜਾ ਮਟੀਰੀਅਲ ਹੈ
ਜਾਂ ਜਿਸ ਚੀਜ਼ ਨਾਲ ਕਵਰ ਕਰਨਾ ਜੇ ਉਹ ਜਰਾਸੀਮ ਤੋਂ ਪਾਕ ਹੋਵੇ ਵੇਰੋ। ਅੱਛਾ ਜੀ ਸਟੇਰੀਲੇ ਕੁਛ ਹੈਵੇ ਮੇਰੇ ਖਿਆਲ ਨਾਲ sempre vero ਲੇਕਿਨ ਪੁੱਛ ਲਵੇ ਅਜੇ। 3 ਨੰਬਰ ਅਕੋਰੇ ਵੈਰੀਫਿਕਾਰੇ le spassole ਕਹਿੰਦਾ ਜ਼ਰੂਰੀ ਇਹ ਚੈੱਕ ਕਰਨਾ ਜਿਹੜੇ ਰਬੜ ਹੁੰਦੇ ਨੇ del tergi cristallo ਵਾਈਪਰ ਦੇ ਜਿਹੜੇ ਰਬੜ ਹੁੰਦੇ ਨੇ ਕਹਿੰਦਾ ਜ਼ਰੂਰੀ ਉਹਨਾਂ ਨੂੰ ਚੈੱਕ ਕਰਨਾ। per sostituirle ਚੇਂਜ ਕਰਨੇ ਦੇ ਲਈ se sono consumate ਅਗਰ ਉਹ ਕੱਸ ਗਏ ਨੇ ਵੇਰੋ। 24 ਨੰਬਰ ਜੀ ਅੱਛਾ ਜੀ ਪਹਿਲਾਂ ਇਹ ਨਿਸ਼ਾਨ ਕਾਫੀ ਦਫਾ ਆਉਂਦਾ ਰਿਹਾ ਫਿਰ ਵਿੱਚ ਨਹੀਂ ਸੀ ਆਉਂਦਾ ਹੁਣ ਫਿਰ ਦੁਬਾਰਾ ਆ ਰਿਹਾ ਠੀਕ ਹੈ ਇਹਦੀ ਵੀ ਤਿਆਰੀ ਆਪਣੀ ਕਰ ਲੈਣੀ ਹੈ। ਨਿਸ਼ਾਨ ਦਾ ਕੀ ਮਤਲਬ ਵੀ 320 ਮੀਟਰ ਤੇ ਸਟਾਪ ਦਾ ਨਿਸ਼ਾਨ ਆ ਰਿਹਾ ਜਿੱਥੇ ਤੁਸੀਂ ਰੁਕਣਾ ਵੀ ਲਾਜ਼ਮੀ ਰੁਕਣਾ ਜੇ ਔਰ ਪਹਿਲ ਦੇਣੀ ਜੇ ਠੀਕ ਹੈ। Il segnale raffigurato è ਨਿਸ਼ਾਨ ਦਿਖਾਇਆ ਗਿਆ ਇਹ ਪੋਸਟੋ ਕਹਿੰਦੇ ਮੌਜੂਦ ਹੈ prima del segnale alt polizia ਕਹਿੰਦੇ alt polizia ਵਾਲੇ ਨਿਸ਼ਾਨ ਤੋਂ ਪਹਿਲਾਂ ਮੌਜੂਦ ਹੈ ਫਾਲਸੋ। 5 ਨੰਬਰ ਅੱਛਾ ਜੀ ਨਿਸ਼ਾਨ ਦਾ ਕੀ ਮਤਲਬ ਹੈ ਨਿਸ਼ਾਨ ਸਿਰਫ ਇਹਨਾਂ ਦੱਸ ਰਿਹਾ ਕਿ ਅੱਗੇ ਸੜਕ ਬੰਦ ਹੈ ਗੱਡੀਆਂ ਦੇ ਨਿਕਲਣ ਨੂੰ ਰਸਤਾ ਕੋਈ ਨਹੀਂ ਔਰ ਇਹਦਾ ਕੋਈ ਮਤਲਬ ਨਹੀਂ ਠੀਕ ਹੈ। Il segnale raffigurato previsa ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ un incrocio a forma di T ਇੱਕ ਚੌਕ ਜਿਹੜਾ T ਦੀ ਸ਼ਕਲ ਦਾ ਹੈ ਫਾਲਸੋ ਜੀ ਇਹ ਚੌਕ ਨਹੀਂ ਬਣਦਾ ਠੀਕ ਹੈ ਕਨਫਿਊਜ਼ ਨਹੀਂ ਹੋਣਾ ਇਸ ਤੇ। 26 ਨੰਬਰ in un secondo ਕਹਿੰਦਾ 1 ਸੈਕਿੰਡ ਦੇ ਵਿੱਚ si percorrono circa metri 42 ਕਹਿੰਦਾ ਤਕਰੀਬਨ ਤੁਸੀਂ 42 ਮੀਟਰ ਚੱਲੋਗੇ se si viaggia a 150 km all'ora ਅਗਰ ਤੁਸੀਂ 150 ਦੀ ਸਪੀਡ ਤੇ ਚੱਲ ਰਹੇ ਹੋ ਵੇਰੋ। 27 ਨੰਬਰ ਦੀ ਤਸਵੀਰ ਵੇਖ ਲਓ ਅੱਛਾ ਜੀ ਇਸ ਤਸਵੀਰ ਤੇ ਕੋਈ ਸਟੂਡੈਂਟ ਕਨਫਿਊਜ਼ ਹੋ ਜਾਂਦੇ ਨੇ ਇਸ ਐਲ ਗੱਡੀ ਨੂੰ ਨਹੀਂ ਵੇਖਣਾ ਜਿਹੜੀ ਕਾਲੀ ਏ ਬਲੈਕ ਏ ਇਹ ਚੌਕ ਗੁਜ਼ਰ ਚੁੱਕੀ ਹੈ ਠੀਕ ਹੈ ਪਿੱਛੇ 3 ਗੱਡੀਆਂ ਰਹਿ ਜਾਂਦੀਆਂ ਨੇ ਉਹ ਬਿਲਕੁਲ ਹੀ ਆਸਾਨ ਨੇ ਉਹਨੂੰ ਸਮਝਣਾ ਠੀਕ ਹੈ। Secondo le norme di precedenza ਹੱਕ ਵਾਲੇ ਕਾਨੂੰਨ ਦੇ ਮੁਤਾਬਕ possono impegnare incrocio ਕਹਿੰਦਾ ਚੌਕ ਨੂੰ ਬਿਜ਼ੀ ਕਰ ਸਕਦੀਆਂ ਨੇ rappresentato in figura ਜਿਹੜਾ ਤਸਵੀਰ ਦਿਖਾਇਆ ਗਿਆ il veicolo R ਗੱਡੀ dopo attraversamento del veicolo B e D ਕਹਿੰਦਾ B ਤੇ D ਤੇ ਕ੍ਰਾਸ ਕਰਨੇ ਤੋਂ ਬਾਅਦ R ਗੱਡੀ ਚੌਕ ਨੂੰ ਬਿਜ਼ੀ ਕਰ ਸਕਦੀ ਹੈ। ਅੱਛਾ ਜੀ ਨਾ ਫਾਲਸੋ ਕੀਤੇ ਹੈ ਫਾਲਸੋ ਹੀ ਵਜ੍ਹਾ ਤਸਵੀਰ ਤੁਸੀਂ ਹੋਰ ਚੈੱਕ ਕਰ ਲੈਣੀ। 28 ਨੰਬਰ il numero di persone trasportabili sulle autovetture ਕਹਿੰਦਾ ਜਿਹੜਾ autovetture ਦੇ ਉੱਤੇ ਮਤਲਬ ਗੱਡੀ ਦੇ ਉੱਤੇ ਤੁਸੀਂ ਜਿਹੜੇ ਬੰਦੇ ਲੈ ਕੇ ਜਾ ਸਕਦੇ ਹੋ ਇਹ al massimo di 4 ਮੈਕਸਿਮਮ 4 ਹੁੰਦੇ ਨੇ ਮਤਲਬ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਗੱਡੀ ਤੇ autovetture ਤੇ 4 ਬੰਦੇ ਲੈ ਕੇ ਜਾ ਸਕਦੇ ਹੋ ਫਾਲਸੋ ਜੀ autovetture ਤੇ ਮੈਕਸਿਮਮ ਤੁਸੀਂ 9 ਬੰਦੇ ਲੈ ਕੇ ਜਾ ਸਕਦੇ ਹੋ। 29 ਨੰਬਰ circolando su un veicolo a 2 ruote ਕਹਿੰਦੇ 2 ਟਾਇਰਾਂ ਵਾਲੀ ਗੱਡੀ ਦੇ ਉੱਤੇ ਚੱਲ ਰਹੇ ਹੋ con fondo stradale bagnato ਤੇ fondo stradale ਜਿਹੜੀ ਹੈ ਗਿੱਲੀ ਹੈ ਮਤਲਬ ਸੜਕ ਗਿੱਲੀ ਹੈ la frenata è particolarmente pericolosa ਫਿਰ ਕਹਿੰਦਾ ਬ੍ਰੇਕ ਜਿਹੜੀ ਹੈ ਖਾਸ ਤੌਰ ਤੇ ਖਤਰਨਾਕ ਹੋਵੇਗੀ se le ruote del veicolo ਅਗਰ ਗੱਡੀ ਦੇ ਟਾਇਰ sono su rotaie del tram ਦੀ ਪਟੜੀ ਉੱਤੇ ਨੇ strisce pedonali ਪੈਦਲ ਦੀਆਂ ਲਾਈਨਾਂ ਦੇ ਉੱਤੇ ਨੇ ਉਹ ਤੋਂਬੀਨੀ ਜਾਂ ਜਿਹੜੇ ਕੋਈ ਟੱਕਣ ਹੁੰਦੇ ਨੇ ਉਹਨਾਂ ਦੇ ਉੱਤੇ ਨੇ ਤੇ ਫਿਰ ਕਹਿੰਦਾ ਬ੍ਰੇਕ ਖਾਸ ਤੌਰ ਤੇ ਖਤਰਨਾਕ ਹੋਵੇਗੀ ਵੇਰੋ ਕਿਉਂਕਿ ਸੜਕ ਗਿੱਲੀ ਹੈ ਅਗਰ ਟਰਾਮ ਦੀਆਂ ਪਟੜੀਆਂ ਗਿੱਲੀਆਂ ਨੇ ਜਾਂ ਜਿਹੜੀਆਂ ਪੈਦਲ ਵਾਲੀਆਂ ਲਾਈਨਾਂ ਹੁੰਦੀਆਂ ਜ਼ੈਬਰਾ ਕ੍ਰਾਸਿੰਗ ਵਾਲੀਆਂ ਉਹ ਗਿੱਲੀਆਂ ਨੇ ਤੇ ਉਹਦੇ ਉੱਤੇ ਟਾਇਰ ਦੀ ਗ੍ਰਿਪ ਨਹੀਂ ਰਹਿੰਦੀ ਤੇ ਮੋਟਰੀਨਾ ਮੋਟਰਸਾਈਕਲ ਵਾਸਤੇ ਇਹ ਚੀਜ਼ ਜ਼ਿਆਦਾ ਖਤਰਨਾਕ ਹੁੰਦੀ ਹੈ। ਅੱਛਾ ਜੀ ਇੱਥੇ ਪਾਰਟਿਕੂਲਰmente ਆਈ ਹੈ ਇਹ ਵੀ ਨਿਸ਼ਾਨੀ ਪੁੱਛ ਲਵੇ ਜੇ ਬਨਿਆਤੋ ਆਈ ਹੈ fondo stradale ਆਈ ਹੈ। 3 ਨੰਬਰ su tutte le strade è vietato ਕਹਿੰਦਾ ਸਾਰੀਆਂ ਸੜਕਾਂ ਦੇ ਉੱਤੇ ਹੀ ਮਨਾ ਹੈ il transito dei veicoli ਗੱਡੀਆਂ ਦਾ ਚੱਲਣਾ ਕਿ superano 10 metri ਦੀ lunghezza ਜਿਹੜੀਆਂ 10 ਮੀਟਰ ਦੀ ਲੰਬਾਈ ਤੋਂ ਵੱਧ ਜਾਂਦੀਆਂ ਨੇ ਗੱਡੀਆਂ ਕਹਿੰਦਾ ਉਹਨਾਂ ਦਾ ਸਾਰੀਆਂ ਸੜਕਾਂ ਦੇ ਉੱਤੇ ਹੀ ਚੱਲਣਾ ਮਨਾਵੇ ਫਾਲਸੋ।